अस्सलाम वालेकुम वालेकुम। जनाब। मेजर साहब की हाल है? ठीक हो? और शब को मैं खूब सीपी सुबह को तौबा कर ली, हाँ हाँ। रिंद के रिंद रहे हाथ से जन्नत ना गई। हाय हाय हाय, वाह है वाह जी। वाह 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 वाह। यूसुफ साहब गल सारी इन्नी हाँ कि ਜਦੋਂ ਅਸੀਂ ਆਪਣੀ ਜ਼ਾਤ ਨਾਲ ਗੱਲਾਂ ਕਰਨੀਆਂ ਛੱਡ ਦਿੰਦੇ ਆ ਨਾ, हाँ हाँ ਜਦੋਂ ਅਸੀਂ ਸੈਲਫ ਅਕਾਊਂਟੇਬਿਲਿਟੀ ਨਹੀਂ ਕਰਦੇ, हाँ ਜਦੋਂ ਅਸੀਂ ਆਪਣੀ ਜ਼ਾਤ ਨਾਲ ਗੱਲਾਂ ਕਰਨੀਆਂ ਛੱਡ ਦਿੰਦੇ ਆ, ਅਸੀਂ ਲੋਕਾਂ ਦੇ ਨੁਕਸ ਲੱਭਣੇ ਸ਼ੁਰੂ ਕਰ ਦਿੰਦੇ ਆ हाँ। ਤੇ ਸਾਡੇ ਲਾਸ਼ੌਰ ਦੇ ਇੱਕ ਡਰ ਪੈਦਾ ਹੋ ਜਾਂਦਾ ਹੈ। ठीक है। ਅੱਲਾਹ ਦੀ ਜ਼ਾਤ ਵਾਸਤੇ ਮੇਰੇ ਡਰ ਦਾ ਕਿਤੇ ਨਾਮ ਨਿਸ਼ਾਨ ਵੀ ਨਹੀਂ ਦੱਸਿਆ। ਕਿਸੇ ਜਗ੍ਹਾ ਦੇ ਉੱਤੇ ਵੀ ਕਿਸੇ ਜਗ੍ਹਾ ਉੱਤੇ ਵੀ ਅੱਲਾਹ ਨੇ ਇਹ ਨਹੀਂ ਕਿਹਾ ਕਿ ਤੁਸੀਂ ਮੇਰੇ ਕੋਲ ਡਰੋ। हाँ ਅੱਲਾਹ ਨੇ ਇਹ ਵੀ ਨਹੀਂ ਕਿਹਾ ਕਿ ਨਮਾਜ਼ ਪੜ੍ਹੋ, हाँ ਨਮਾਜ਼ ਕਾਇਮ ਕਰੋ। हाँ ਹਾਂਜੀ, ਜਦ ਅੱਲਾਹ ਨੇ ਸਾਨੂੰ ਇੰਨੀਆਂ ਨਰਮੀਆਂ ਇੰਨੀਆਂ ਰਹਿਤਾਂ ਦਿੱਤੀਆਂ ਦੀਆਂ हाँ ਨੇ हाँ ਤੇ ਉਹਦੇ ਕੋਲ ਡਰਨ ਦੀ ਵਜ੍ਹਾ हाँ। ਉਹ ਆਪਣੇ ਕਰਤੂਤ ਹੀ ਜਾਣਦੇ ਨੇ ਬੰਦੇ। सही है, सही। ਜਦੋਂ ਅਸੀਂ ਆਪਣੀ ਜ਼ਾਤ ਨਾਲ ਹੀ ਆਨੈਸਟ ਨਹੀਂ, ਆਪਣੇ ਆਪਣੇ ਆਪ ਨਾਲ ਜਦੋਂ ਅਸੀਂ ਸੱਚੇ ਨਹੀਂ ਤੇ ਸਰ ਦਾਤੇ ਫਿਰ ਖਾਮ ਹਾਈ ਦੇ ਅੰਦਰ ਪੈਣੇ ਨੇ ਨਾ। ਜ਼ਾਹਿਰ ਹੈ ਉਹ ਜਿੱਥੇ ਅਸੀਂ ਮਿਸਮੈਨੇਜਮੈਂਟ ਕਰਨੀ ਹੈ ਨਾ, ਜੀ ਸਰ, ਅਸੀਂ ਉਹ ਡਰ ਨਹੀਂ ਰੱਖਦੇ। ਹਾਂ, ਡਰ ਦੀ ਬੁਨਿਆਦ ਰੱਖ ਲੈਂਦੇ ਅਸੀਂ। ਡਰ ਦੀ ਬੁਨਿਆਦ ਅਸੀਂ ਖੁਦ ਆਪਣੇ ਅੰਦਰ ਖੁਦ ਪੈਦਾ ਕਰਦੇ ਹਾਂ, ਕਿਸੇ ਦੂਸਰੇ ਦੀ ਪੈਦਾ ਕੀਤੀ ਹੋਈ ਨਹੀਂ ਹੁੰਦੀ। ਬਿਲਕੁਲ ਸਹੀ। ਹੁਣ ਮੈਂ ਮੋਟਰਸਾਈਕਲ ਚਲਾਉਂਦਾ ਪਿਆ, ਮੇਰੇ ਕੋਲ ਲਾਇਸੈਂਸ ਨਹੀਂ, हाँ ਮੇਰੇ ਲਾਸ਼ੋਰੀ ਚ ਡਰ ਤੇ ਹੈ ਨਾ। जी बिल्कुल है, बिल्कुल है। ਹਾਂਜੀ, ਅਗਰ ਮੇਰੇ ਕੋਲ ਗੱਡੀ ਦੀ ਕਿਤਾਬ ਨਹੀਂ, ਠੀਕ ਹੈ ਜੀ, ਮੈਂ ਕੋਈ ਟ੍ਰੈਫਿਕ ਦਾ ਇਸ਼ਾਰਾ ਤੋੜਨਾ, ਡਰ ਤੇ ਮੇਰੇ ਅੰਦਰ ਹੈ ਨਾ। हाँ, ਉਹ ਡਰ ਕਿਹਨੇ ਪੈਦਾ ਕੀਤਾ? ਕਿਤੇ ਗੈਰ ਨਹੀਂ ਸਹਿਜ ਬਕਰ ਨੇ ਤੇ ਆ ਕੇ ਨਹੀਂ ਕੀਤਾ, ਔਰ ਨਾ ਹੀ ਕੋਈ ਜਾਣਦਾ ਹੈ। ਅਸਲ ਵਿੱਚ ਆਪਣੇ ਆਪ ਦਾ ਆਪ ਪਤਾ ਹੁੰਦਾ ਨਾ ਕਿ ਕਿਹੜੀ ਅਸੀਂ ਖਿਲਾਫ ਵਰਜ਼ੀ ਕਰ ਰਹੇ ਹਾਂ, ਕਿਹੜਾ ਅਸੀਂ ਕੰਮ ਗਲਤ ਕੀਤਾ। ਇਨਸਾਨ ਦੇ ਅੰਦਰ ਦੇਖੋ, ਜਿਹਨੂੰ ਕਹਿ ਰਹੀ ਤੇ ਯਾਰ ਮੇਰਾ ਹਾਲੇ ਮੇਰੇ ਅਸੀਂ ਬਹੁਤ ਸਾਰੇ ਲੋਕ ਉਹਨੂੰ ਮੁਰਦਾ ਕਰ ਬੈਠੇ ਦੇ ਆ। ਅਸੀਂ ਕਹਿੰਦੇ ਨਾ ਕਿ ਜ਼ਮੀਰ ਕੋਈ ਚੀਜ਼ ਅੰਦਰ ਹੁੰਦੀ ਹੈ, ਇਨਸਾਨ ਦੇ ਅੰਦਰ ਕੋਈ ਜ਼ਮੀਰ ਹੁੰਦੀ ਹੈ, ਤੇ ਉਹ ਮੇਰਾ ਵੀ ਜਦੋਂ ਉਹਨੂੰ ਅਸੀਂ ਮੁਰਦਾ ਕਰਦੀ ਤੇ ਫਿਰ ਕੋਈ ਚੀਜ਼ ਬਈ ਦਾ ਕਿਆਸ ਨਹੀਂ ਹੁੰਦੀ ਇਨਸਾਨ ਉਹਨੂੰ ਸੰਭਾਲਿਆ ਅਸੀਂ ਥਾਪੜ ਕੇ। ਹੈ ਉਹਨਾਂ ਦਾ ਬਿਲਕੁਲ ਗਹਿਰੀ ਨੀਂਦ ਸਵਾਲ ਲਿਆ, ਗਹਿਰੀ ਨੀਂਦ ਸੰਭਾਲਿਆ। ਤੇ ਜੇ ਉਹਨੂੰ ਥੋੜਾ ਜਗਾ ਲਈਏ, ਆਪਣੇ ਆਪ ਨਾਲ ਸਵਾਲ ਕਰੀਏ, ਚੰਦ ਲਮਹੇ ਕੱਢ ਕੇ, ਸਿਰਫ ਚੰਦ ਲਮਹੇ ਪੂਰੇ ਦਿਨ ਕੱਢ ਕੇ, ਰਾਤ ਦੇ ਕਿਤੇ ਪੈਰ ਤਨਹਾਈ ਦੇ ਵਿੱਚ, ਹਨੇਰੀ ਰਾਤ ਦੇ ਕੱਲਿਆਂ ਬਿਸਤਰੇ ਤੇ ਬਹਿ ਕੇ, ਜਿਹੜਾ ਬੰਦਾ ਇੱਕ ਗੱਲ ਪੂਰੇ ਦਿਨ ਸੋਚੇ ਕਿ ਯਾਰ ਅੱਜ ਦੇ ਦਿਨ ਮੈਂ ਕੀ ਕਮਾਇਆ ਤੇ ਕੀ ਖੋਇਆ ਤੇ ਕੀ ਪਾਇਆ। ਬਿਲਕੁਲ ਠੀਕ ਹੈ, ਲੇਖਾ ਜੋਖਾ ਕਰ ਲਵੇ ਕੀ ਕਮਾਈ ਮੈਂ ਕਰਕੇ ਬੈਠਾ ਹਾਂ। ਬਿਲਕੁਲ ਠੀਕ। ਤੇ ਜੇ ਤੇ ਤੁਸੀਂ ਕੋਈ ਕਮਾਈ ਕੀਤੀ ਤੇ ਫਿਰ ਡਰ ਕਰਦਾ। ਹਾਂ, ਤੇ ਜੇ ਤੁਸੀਂ ਕੋਈ ਕਮਾਈ ਨਹੀਂ ਕੀਤੀ ਤੇ ਕੋਸ਼ਿਸ਼ ਕਰੋ ਕਿ ਕਮਾਈ ਤੁਸੀਂ ਕਰ ਲਓ। ਕਮਾਈ ਤੋਂ ਮੁਰਾਦ ਲੁੱਟ ਮਾਰ ਨਹੀਂ, ਕਮਾਈ ਤੋਂ ਮੁਰਾਦ ਹੈ ਕਿ ਤੁਸੀਂ ਕਿਸੇ ਲਈ ਕੋਈ ਚੰਗਾ ਕੀਤਾ। ਬਿਲਕੁਲ ਸਹੀ ਹੈ। ਕਿਤੇ ਨਾਲ ਜੋ ਤੁਹਾਡਾ ਫਰਜ਼ ਹੈ ਐਜ਼ ਏ ਇਨਸਾਨ, ਤੁਸੀਂ ਐਜ਼ ਏ ਹਿਊਮਨ ਬੀਇੰਗ ਤੁਸੀਂ ਕਿੱਥੇ ਉਹਦੇ ਹੋਣ ਦਾ ਸਬੂਤ ਦਿੱਤਾ ਹੈ। ਬਿਲਕੁਲ ਠੀਕ ਹੈ, ਬਿਲਕੁਲ ਸਹੀ ਹੈ। ਯਾਰ ਕੋਈ ਮੁੱਗ ਜਾਂ ਇਹ ਤੇ ਨਹੀਂ ਕਿ ਘਰ ਅਸਾਂ ਮੁਰਗੀ ਪਕਾਈਏ ਤੇ ਅੱਲਾ ਦੇ ਨਾਂ ਦੇ ਛੋਲਿਆਂ ਵਾਲੀ ਦੇਗ ਪਕਾ ਦਈਏ। ਜੀ ਰੱਬ ਨੂੰ ਵੀ ਆਪਣੀ ਮਰਜ਼ੀ ਦੇ ਮੁਤਾਬਕ ਢਾਲਣਾ ਨਹੀਂ ਜੀ। ਅਸੀਂ ਜਿਹੜੇ ਵਧੀ ਹੋਈ ਚੀਜ਼ ਹੈ ਉਹ ਕਹਿੰਦੇ ਚਲੋ ਅੱਲਾ ਦੇ ਨਾਂ ਨਹੀਂ ਦੇ ਦਿਓ। ਪੁਰਾਣੇ ਕੱਪੜੇ ਜਿਵੇਂ ਇਸਲਾਮ ਯਾਰ ਸਾਡੇ ਕੰਮ ਦੀ ਜਿਹੜੀ ਨਹੀਂ ਹੁੰਦੀ ਤੁਸੀਂ ਦੇ ਦਿਓ। ਸਾਰਾ ਬੰਦੇ ਨੇ ਆਪਣੇ ਅੰਦਰ ਹੀ ਸਾਰਾ ਕੁਝ ਪਾਲਿਆ ਹੁੰਦਾ ਹੈ। ਅੱਲਾ ਦੀ ਜ਼ਾਤ ਪਾਕ ਨੇ ਕਿਤੇ ਕਿਸੇ ਜਗ੍ਹਾ ਡਰ ਦਾ ਖੌਫ ਦਾ ਨਹੀਂ ਕਿਹਾ। ਸਿਰਫ ਇਹ ਕਿਹਾ ਕਿ ਅਗਰ ਤੁਸੀਂ ਸਰ ਦੁਨੀਆ ਨਾਲ ਲੁਕਾਈ ਨਾਲ ਇਨਸਾਨ ਦੀ ਤਖਲੀਕ ਦਾ ਮਕਸਦ ਰੱਬੇ ਕਾਇਨਾਤ ਦਾ ਕੀ ਸੀ? ਬਿਲਕੁਲ ਜੀ। ਉਹ ਤਾਂ ਇੱਕੋ ਗੱਲ, ਇੱਕ ਲਫ਼ਜ਼ ਦੀ ਮੁਹੱਬਤ ਲਈ ਪੈਦਾ ਕੀਤੀ ਗਈ ਨਾ। ਮੁਹੱਬਤ ਲਈ ਰਿਸਾਲਤ ਮਾਪ ਦਾ ਵਜੂਦ ਆਇਆ। ਮੁਹੱਬਤ ਲਈ ਪੀਰ ਬਾਬੇ ਜਿੰਨੇ ਫਕੀਰ ਆਲਮ ਦੁਨੀਆ ਦੇ ਭੇਜੇ ਗਏ ਮੁਫੱਕਰ, ਸਾਰੇ ਮੁਹੱਬਤ ਦਾ ਪੈਗਾਮ ਹੀ ਹੈ ਜੀ। ਬਿਲਕੁਲ ਇਸੇ ਤਰ੍ਹਾਂ ਸੁਕਰਾਤ ਨੇ ਜ਼ਹਿਰ ਦਾ ਪਿਆਲਾ ਪੀਤਾ ਤੇ ਕਾਹਦੇ ਲਈ ਪੀਤਾ? ਮੁਹੱਬਤ ਸਾਰਾ ਜਿੰਨਾ ਵੀ ਮੁਹੱਬਤ ਲਈ। ਹਾਂਜੀ ਬਾਬੇ ਬੁੱਲੇ ਸ਼ਾਹ ਨੇ ਘੁੰਗਰੂ ਬੰਨੇ ਤੇ ਕਾਹਦੇ ਲਈ ਬੰਨੇ? ਬਿਲਕੁਲ। ਸ਼ਾਹ ਹੁਸੈਨ ਨੇ ਕਿੰਗ ਫਾੜ ਕੇ ਪੂਰਾ ਲਾਹੌਰ ਫਿਰਿਆ ਤੇ ਕਾਹਦੇ ਲਈ ਫਿਰਿਆ? ਬਿਲਕੁਲ ਸਹੀ, ਬਿਲਕੁਲ ਠੀਕ ਹੈ ਜੀ। ਬਾਦਸ਼ਾਹ ਨੇ ਹੀਰ ਲਿਖੀ ਤੇ ਕਾਹਦੇ ਲਈ ਲਿਖੀ? ਸਰ ਇਹ ਬਾਬਿਆਂ ਨੇ ਸਾਨੂੰ ਇਹ ਤਾਲੀਮ ਦਿੱਤੀ ਦੀ ਹੈ। ਉਹ ਬਦ ਕਿਸਮਤੀ ਇਹ ਵੇ ਕਿ ਅਸਾਂ ਦੇਣ ਦੇ ਉਸ ਹਿੱਸੇ ਤੇ ਪਰਦਾ ਪਾ ਲਿਆ। ਬਿਲਕੁਲ ਸਹੀ ਹੈ। ਅਸੀਂ ਬਹੁਤ ਕੰਮ ਜਲਦੀ ਚ ਕਰਨਾ ਚਾਹੁੰਦੇ ਹਾਂ, ਕਾਹਲੀ ਚ ਕਰਨਾ ਚਾਹੁੰਦੇ ਹਾਂ। ਸਾਨੂੰ ਹਰ ਕੰਮ ਦੀ ਦੌੜ ਲੱਗੀ ਦੀ ਹੈ। ਉਹ ਮੇਜਰ ਸਾਹਿਬ ਇੱਕ ਸ਼ੇਰ ਤੁਹਾਡੇ ਨਾਲ ਬੜੀ ਸੋਹਣੀ ਤੁਸੀਂ ਗੁਫ਼ਤਗੂ ਜਿਹੜੀ ਕੀਤੀ ਹੈ ਕਿ ਉਹਦੇ ਵਿੱਚ ਹੈ ਕਿ सातों दिन भगवान के क्या मंगल क्या पीर, जिस दिन सोए देर तक भूखा रहे फकीर, चाहे गीता पाठिए या पढ़िए कुरान, तेरा मेरा प्यार ही हर पुस्तक का ज्ञान।
ਬਿਲਕੁਲ ਇਹ ਤੋਂ ਵੱਡਾ ਗਿਆਨ ਹੈ ਹੀ ਕੋਈ ਨਹੀਂ। ਹਾਂਜੀ ਤੇ ਉਹ ਸਾਰੇ ਭਾਵੇਂ ਮਤਲਬ ਜਿਤਵਲ ਯਾਰ ਉਤਵਲ ਕਾਬਾ, ਭਾਵੇਂ ਫੋਲ ਕਿਤਾਬਾਂ ਚਾਰੇ ਬਿਲਕੁਲ ਤੇ ਮੁਹੱਬਤ ਪਿਆਰ ਔਰ ਇਹ ਸਾਰੇ ਜਿਹੜੇ ਦਾਦੇ ਮਾਲ ਦਾ ਤੁਸੀਂ ਬਲਕਿ ਹਮੇਸ਼ਾ ਆਪਣੇ ਸ਼ੋਅ ਦੇ ਅਖੀਰ ਤੱਕ ਵੀ ਇਹ ਅਲਫਾਜ਼ ਇਸਤੇਮਾਲ ਕਰਦੇ ਜੀ ਬਿਲਕੁਲ ਪਿਆਰ ਮੁਹੱਬਤ ਪਿਆਰ ਸਾਡਾ ਜਿੱਥੋਂ ਤੱਕ ਆਪਣੇ ਹਾਂ ਇਹੋ ਹੀ ਮੇਰਾ ਹਾਲੇ ਸਾਡੀ ਚੀਜ਼ ਹੈ। ਬਾਕੀ ਅਗਰ ਇਹ ਚੀਜ਼ ਅਗਰ ਅਸੀਂ ਆਪਣੀ ਜ਼ਾਤ ਦੇ ਪੈਦਾ ਕਰ ਲਈਏ, ਕਾਇਮ ਕਰ ਲਈਏ, ਤੇ ਮੇਰਾ ਹਾਲੇ ਫਿਰ ਡਰ ਖੌਫ ਤਕਰੀਬਨ ਸਾਰੇ ਮੁੱਕ ਜਾਂਦੇ ਨੇ ਜੀ। ਇਸੇ ਤਰ੍ਹਾਂ ਜਦੋਂ ਅਸੀਂ ਝੂਠ, ਫਰੇਬ, ਮੱਕਾਰੀ, ਅਯਾਰੀ, ਲਬਾਦੇ ਜਿਹੜੇ ਰੋੜੇ ਦੇ ਨੇ ਇਹਨਾਂ ਨੂੰ ਸਭ ਦੂਰ ਕਰਾਂਗੇ ਨਾ, ਜਦੋਂ ਅਸੀਂ ਹਕੀਕੀ ਜ਼ਿੰਦਗੀ ਦੇ ਵਿੱਚ ਆਵਾਂਗੇ ਤੇ ਸਾਨੂੰ ਕੁਦਰਤ ਦੀਆਂ ਹਰ ਚੀਜ਼ਾਂ ਸੋਹਣੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਜੀ ਬਿਲਕੁਲ ਇੰਜੀ ਬਹੁਤ ਸ਼ੁਕਰੀਆ। ਖੈਰ ਜਨਾਬ, ਖੈਰ ਤੁਹਾਡੇ ਦਮ, ਬਹੁਤ ਮਿਹਰਬਾਨੀ। ਅੱਲਾਹ ਹਾਫਿਜ਼।